करो व्यापार वाग्यों पार। आहा, करो व्यापार वाग्यों पार। क्या बात। एक ना साइकी बन गई आ बई छोटे ਨੂੰ ਘੂਰਨਾ ਹੀ ਘੂਰਨਾ ਸਾਡਾ ਹੱਕ ਹੈ। ਹੱਕ ਸਮਝਦੇ ਹੁਣ ਸਾਡੇ ਸੱਸ ਨੂੰ ਦੀ ਲੜਾਈ 'ਚ ਬਹੁਤੇ ਕਾਰਨ ਸੱਸ ਹੁੰਦੀ ਹੈ। ਉਹਦਾ ਕਾਰਨ ਹੈ ਕਿਉਂਕਿ ਉਹ ਕਹਿੰਦੀ ਵੀ ਚਾਹੇ ਉਹ 40 ਸਾਲ ਦੀ ਹੋਵੇ ਉਹਨੇ ਕਰੈਕਟਰ ਆਪਣੇ ਕੀਤੇ ਹੁੰਦੇ ਵੀ ਇਸ ਉਮਰ 'ਚ ਜਾ ਕੇ ਮੈਂ ਇਹ ਕਰੈਕਟਰ ਨੂੰ ਪਲੇ ਕਰਨਾ ਹੀ ਕਰਨਾ ਕਿਉਂਕਿ ਉਹਦੇ ਨਾਲ ਹੋਈ ਹੁੰਦੀ ਆ ਗਲਤੀ ਹੋਵੇ ਨਾ ਹੋਵੇ ਬਸ ਬਦਲਾ ਲੈਣਾ ਹੁੰਦਾ ਆਪਣਾ। ਦੁਨੀਆ ਤੇ 100% ਕਦੇ ਵੀ ਕੋਈ ਮੂਵਮੈਂਟ ਨਹੀਂ ਚੱਲਦੀ ਜੀ। 5% ਲੋਕ ਤਿਆਰ ਹੁੰਦੇ ਆ, 5 ਦੇ ਨਾਲ 60 ਹੋਰ ਆ ਜਾਂਦੇ ਆ ਜਿਹੜੇ ਵਗਦੇ ਬਹਿਣ ਨਾ ਬਹਿੰਦੇ 65 ਹੋ ਗਏ ਤੇ 15% ਉਹ ਲੋਕ ਹੁੰਦੇ ਆ ਜਿਹੜੇ ਹੁੰਦੇ ਵੇਟ ਐਂਡ ਵਾਚ। ਦੇਖੋ ਕੀ ਬਣਦਾ 65 ਤੇ 15 80 ਤੇ ਜਿਹੜੇ ਬਾਕੀ 20% ਹੁੰਦੇ ਚੁੱਪ ਕਰਕੇ ਬੈਠੇ ਹੁੰਦੇ ਕਦੇ ਵੀ ਉਹ ਮੂਵਮੈਂਟ ਨਾਲ ਨਹੀਂ ਹੁੰਦੇ। ਉਹਨਾਂ ਨੇ ਨਾ ਹਾਂ ਕਹਿਣਾ ਨਾ ਕਹਿਣਾ। ਵੈਲਕਮ ਜੀ, ਸਤਿ ਸ੍ਰੀ ਅਕਾਲ, ਪ੍ਰਣਾਮ ਦੋਸਤੋ। ਅੱਜ ਇੱਕ ਪਿੰਡ ਪੰਜਾਬ ਦਾ ਚੈਨਲ ਲਈ ਪਹੁੰਚੀ ਨਨਕਾਣਾ ਸਾਹਿਬ, ਜਿੱਥੇ ਸਾਡੇ ਚੜ੍ਹਦੇ ਪੰਜਾਬ ਤੋਂ ਯੂਕੇ ਤੋਂ ਆਉਣ ਵਾਲੇ ਮਹਿਮਾਨ ਸਰਦਾਰ ਤਰਵੇਤੀ ਸਿੰਘ ਬੈਣੀਪਾਲ ਉਹ ਮੌਜੂਦ ਨੇ। ਤੁਸੀਂ ਕੀ ਚਾਹੁੰਦੇ ਕਿ ਆਪਣਾ ਜਿਹੜਾ ਇੰਡੀਆ ਪਾਕਿਸਤਾਨ ਦੀ ਅਗਰ ਆਪਾਂ ਗੱਲ ਕਰੀਏ ਤਾਂ ਇਹ ਨੇੜੇ ਹੋ ਕੇ ਵੀ ਇੰਨੇ ਜ਼ਿਆਦਾ ਦੂਰ ਆ ਵੀ ਆਪਾਂ ਇਹਨਾਂ ਨਾਲ ਕੋਈ ਚੀਜ਼ ਨਹੀਂ ਲੈ ਸਕਦੇ। ਉਹਨਾਂ ਦੇ ਆਲੂ ਨਹੀਂ ਆਉਂਦੇ, ਸਾਡੇ ਉੱਧਰ ਨਹੀਂ ਜਾਂਦੇ, ਟਮਾਟਰ ਨਹੀਂ ਆਉਂਦੇ, ਸਬਜ਼ੀਆਂ ਉਹਨਾਂ ਦੀਆਂ ਗਲ ਜਾਂਦੀਆਂ, ਸਾਡੀਆਂ ਗਲ। ਟ੍ਰੇਡਿੰਗ ਦੇ ਬਾਰੇ ਕੀ ਖਿਆਲ ਹੈ? ਟ੍ਰੇਡਿੰਗ ਹੋਣੀ ਚਾਹੀਦੀ। ਹੁਣ ਇਹਦਾ ਉਧਰਲੇ ਪੰਜਾਬ ਦੇ ਵਿੱਚ ਇੱਕ ਮਲਵਿੰਦਰ ਸਿੰਘ ਮਾਲੀ ਆ, ਰਾਈਟਰ ਹੈ, ਅਖਬਾਰਾਂ 'ਚ ਸੋਹਣਾ ਬੋਲਦਾ, ਕਿਸੇ ਜ਼ਮਾਨੇ 'ਚ ਯੂਨੀਅਨ ਦਾ ਲੀਡਰ ਵੀ ਰਿਹਾ। ਉਹਨਾਂ ਨੇ ਨਾਅਰਾ ਦਿੱਤਾ ਕਰੋ ਵਪਾਰ ਵਾਗਿਓਂ ਪਾਰ। ਆਹਾ, ਕਰੋ ਵਪਾਰ ਵਾਗਿਓਂ ਪਾਰ। ਕੀ ਬਾਤ। ਹੁਣ ਉਹ ਦੇਖੋ ਜਿਹੜੀ ਚੀਜ਼ ਬਾਬਾ ਨਾਨਕ ਕਹਿੰਦਾ ਭਾਖਿਆ ਭਾਵੋ ਪਾਰ, ਅੱਜ ਇਹ ਆਵਾਜ਼ ਨਿਕਲੀ ਹੈ, ਹੌਲੀ ਹੌਲੀ ਇਹ ਪਬਲਿਕ ਦੀ ਵੌਇਸ ਬਣੇਗੀ। ਜਦੋਂ ਸੈਕੰਡ ਵਰਲਡ ਵਾਰ ਜਿੱਤੀ ਆ ਨਾ ਇਹਨਾਂ ਨੇ ਉਸ ਵੇਲੇ ਬਿਸਕੁਟਾਂ ਤੇ ਵੀ ਵਿਕਟਰੀ, ਟੌਫੀਆਂ ਤੇ ਵੀ ਵਿਕਟਰੀ, ਚਾਹ ਦੇ ਪੈਕਟਾਂ ਤੇ ਵੀ ਵਿਕਟਰੀ, ਲੋਕਾਂ ਦੇ ਮਨ 'ਚ ਵਿਕਟਰੀ ਆ ਗਈ ਤੇ ਜਿੱਤ ਗਏ। ਅੱਜ ਅਗਰ ਉਹ ਨਾਅਰਾ ਦਿੰਦੇ ਆ ਕਰੋ ਵਪਾਰ ਵਾਗਿਓਂ ਪਾਰ, ਉਹੀ ਨਾਅਰਾ ਇੱਧਰ ਸ਼ੁਰੂ ਹੋ ਜਾਂਦਾ ਕਰੋ ਵਪਾਰ ਅਟਾਰੀਓਂ ਪਾਰ। ਜਦ ਦੋਨੋਂ ਪਾਸਿਓਂ ਸ਼ੁਰੂ ਹੋ ਗਿਆ ਨਾ, ਹੌਲੀ ਹੌਲੀ ਦੇਖੋ ਆਵਾਮ ਜਿਹੜਾ ਨਾ ਉਹਨੂੰ ਮੈਨੇਜ ਕੀਤਾ ਜਾਂਦਾ, ਜਿਹੜੇ ਜ਼ਹਿਨੀ ਤੌਰ ਤੇ ਤਿਆਰ ਕਰਨਾ ਪੈਂਦਾ। ਦੁਨੀਆ ਤੇ ਕਦੇ ਵੀ 100% ਦੁਨੀਆ ਮੂਵ ਨਹੀਂ ਹੁੰਦੀ ਨਹੀਂ 5% ਹੋ ਜਾਵੇ ਨਾ ਤੇ ਉਹਦੇ ਨਾਲ, ਕਿਉਂਕਿ ਦੁਨੀਆ ਤੇ 60% ਉਹ ਲੋਕ ਆ ਜਿਹੜੇ ਹੁੰਦੇ ਆ ਵਹਿੰਦੇ ਵਹਿਣ ਨਾ ਵਹਿੰਦੇ ਆ, ਉਹਦਾ ਆਪਣਾ ਕੋਈ ਸਟੈਂਡ ਨਹੀਂ ਹੁੰਦਾ, ਉਹਨਾਂ ਦੀ ਵਗਦੀ ਹਵਾ ਨਾਲ ਵਗ ਜਾਣਾ। ਜੇ ਤੁਸੀਂ ਉਹਨੂੰ ਪੜ੍ਹਦੇ ਹੋ ਨਾ ਸੋਕਰੇਟੀਜ਼ ਨੂੰ, ਸੁਕਰਾਤ ਨੂੰ ਜਾਂ ਅਰਿਸਟੋਟਲ ਨੂੰ, ਅਰਸਤੂ ਨੂੰ, ਉਹ ਇਹ ਗੱਲਾਂ ਕਹਿੰਦੇ ਆ ਕਿ ਦੁਨੀਆ ਤੇ 100% ਕਦੇ ਵੀ ਕੋਈ ਮੂਵਮੈਂਟ ਨਹੀਂ ਚੱਲਦੀ ਜੀ। 5% ਲੋਕ ਤਿਆਰ ਹੁੰਦੇ ਆ, 5 ਦੇ ਨਾਲ 60 ਹੋਰ ਆ ਜਾਂਦੇ ਆ ਜਿਹੜੇ ਵਗਦੇ ਬਹਿਣ ਨਾ ਬਹਿੰਦੇ ਆ, 65 ਹੋ ਗਏ ਤੇ 15% ਉਹ ਲੋਕ ਹੁੰਦੇ ਆ ਜਿਹੜੇ ਹੁੰਦੇ ਵੇਟ ਐਂਡ ਵਾਚ। ਦੇਖੋ ਕੀ ਬਣਦਾ 65 ਤੇ 15 80 ਤੇ ਜਿਹੜੇ ਬਾਕੀ 20% ਹੁੰਦੇ ਚੁੱਪ ਕਰਕੇ ਬੈਠੇ ਹੁੰਦੇ ਕਦੇ ਵੀ ਉਹ ਮੂਵਮੈਂਟ ਨਾਲ ਨਹੀਂ ਹੁੰਦੇ। ਉਹਨਾਂ ਨੇ ਨਾ ਹਾਂ ਕਹਿਣਾ ਨਾ ਕਹਿਣਾ। ਹੋਮਿਓਪੈਥਿਕ ਹੀ ਹੁੰਦੇ ਉਹਨਾਂ ਦਾ, ਇਹ ਹੁੰਦਾ ਵੀ ਚਾਹ ਦਾ ਗਲਾਸ ਪਾ ਕੇ ਰੱਖਿਆ ਤੇ ਉਹਨਾਂ ਨੇ ਕਹੀ ਜਾਣਾ ਇਹ ਗਲਾਸ ਅੱਧਾ ਹੈ, ਦੂਏ ਨੇ ਕਹਿਣਾ ਯਾਰ ਅੱਧਾ ਭਰਿਆ ਹੋਇਆ, ਕਹਿੰਦਾ ਨਹੀਂ ਪਰ ਹੈ ਤਾਂ ਅੱਧਾ ਹੀ ਹੈ ਨਾ। ਮਤਲਬ ਬੇਮਕਸਦ ਜਿਹੜੀ ਉਹਨਾਂ ਦੀ ਗੁਫ਼ਤਗੂ ਹੁੰਦੀ ਉਹ 20% ਉਹ ਹੁੰਦੇ ਆ। ਇਸ ਲਈ ਜਦੋਂ ਇਹ ਸ਼ੁਰੂ ਹੁੰਦੀਆਂ ਨਾ ਕੋਈ ਵੀ 5% ਲੋਕ ਸਮਝਣ ਤੇ ਅਸਲ 'ਚ ਨਾ ਅਸੀਂ ਆਪਣੀ ਜਨਰੇਸ਼ਨ ਨੂੰ ਥਰੂ ਆਊਟ 75 ਸਾਲ ਦੇ ਵਿੱਚ ਇੰਡੀਆ ਨੂੰ ਮੁਲਕ ਦੁਸ਼ਮਣ ਮੁਲਕ ਦੇ ਤੌਰ ਤੇ ਪੇਸ਼ ਕੀਤਾ ਗਿਆ। ਉਹਨਾਂ ਨੇ ਸਾਨੂੰ ਦੁਸ਼ਮਣ ਦੇ, ਔਰ ਮੈਂ ਨਹੀਂ ਸਮਝਦਾ ਕਿ ਅੱਜ ਜਦੋਂ ਅਸੀਂ ਆਪਸ ਵਿੱਚ ਮਿਲਦੇ ਹਾਂ, ਸਿੱਖ ਬਰਾਦਰੀ ਆਉਂਦੀ ਹੈ, ਹਿੰਦੂ ਬਰਾਦਰੀ, ਸਾਡੇ ਵੀਰ ਆਉਂਦੇ ਵੀ ਬੜਾ ਪਿਆਰ ਕਰਦੇ ਪੰਜਾਬ ਦੇ ਖਾਸ ਕਰ, ਅਸੀਂ ਤਾਂ ਕੋਈ ਦੁਸ਼ਮਣੀ ਵਾਲਾ ਅੰਸਰ ਨਹੀਂ ਵੇਖਿਆ। ਮਤਲਬ ਦੁਸ਼ਮਣ ਤਾਂ ਇਹ ਹੁੰਦਾ ਨਾ, ਆਪਣੇ ਤੁਸੀਂ ਪਿੰਡ ਵਿੱਚ ਜਿਸ ਬੰਦੇ ਨਾਲ ਨਹੀਂ ਬੋਲਦੇ ਉਹਦੇ ਕੋਲੋਂ ਵੱਟ ਕੇ ਲੰਘੋਗੇ, ਘੂਰੀ ਵੱਟ ਕੇ ਲੰਘੋਗੇ, ਥੁੱਕ ਸੁੱਟ ਕੇ ਲੰਘੋਗੇ। ਜਿਹੜੇ ਘਟੀਆ ਸਿਫਤ ਇਨਸਾਨ ਆ ਥੁੱਕ ਵੀ ਸੁੱਟ ਦਿੰਦੇ ਆ। ਅਸੀਂ ਜਦੋਂ ਤੁਹਾਡੇ ਵੱਲ ਨੂੰ ਦੇਖਦੇ ਹਾਂ, ਇੱਕ ਦੂਜੇ ਨੂੰ ਰੁਕਦੇ ਹਾਂ, ਮਿਲਦੇ ਹਾਂ, ਗਲੇ ਮਿਲਦੇ ਹਾਂ, ਜੱਫੀਆਂ ਪਾਉਂਦੇ ਹਾਂ, ਤਾਂ ਦੁਸ਼ਮਣੀ ਕਿੱਥੇ ਆ ਜਿਹੜੀ 75 ਸਾਲਾਂ ਤੋਂ ਪੜ੍ਹਾਈ ਗਈ ਆ? ਦੇਖੋ ਜੀ, ਦੁਸ਼ਮਣੀ ਸਟ੍ਰੈਟਜੀ ਉਹ ਆ ਜਿਹੜੀ ਉਹਨਾਂ ਨੂੰ ਵੀ ਵੇਚਦੀ ਹੈ ਤੇ ਤੁਹਾਨੂੰ ਵੀ ਸਮਾਨ ਵੇਚਦੀ। ਅਸਲ ਤੇ ਇਹ ਆ ਵੀ ਦੁਕਾਨਦਾਰੀ ਆ, ਇਹ ਦੁਕਾਨ, ਇਹ ਬਿਜ਼ਨਸ ਹੈ। ਹੁਣ ਦੇਖੋ ਨਾ, ਤੁਸੀਂ ਅਗਰ ਜਿੰਨੀ ਦੇਰ ਸਾਨੂੰ ਇਹ ਪੜ੍ਹਾਇਆ ਜਾਂਦਾ ਕਿ ਤੁਸੀਂ ਦੁਸ਼ਮਣ ਆ ਤੇ ਉਨੀ ਦੇਰ ਉਹ ਸੱਜਣ ਆ। ਜਦੋਂ ਅਸੀਂ ਸੱਜਣ ਬਣ ਗਏ ਤੇ ਫਿਰ ਉਹਨਾਂ ਨੂੰ ਬੜੇਪਨ ਦਾ ਮੁਜ਼ਾਹਰਾ ਕਰਦਿਆਂ ਹੋਇਆ ਇਸ ਚੀਜ਼ ਨੂੰ ਬਜਾਏ ਇਹਨਾਂ ਦੀ ਮਜ਼ੰਮਤ ਕਰਨੀ ਜਾਏ ਤੇ ਸਖਤੀ ਕਰਨ, ਇਹਨੂੰ ਅੱਗੇ ਲੈ ਕੇ ਤੁਰ ਕੇ ਪਾਣੀ ਲੈਣਾ ਚਾਹੀਦਾ ਇਸ ਗੱਲ ਦੀ। ਮੈਂ ਇੱਕ ਤੁਹਾਡੇ ਨਾਲ ਗੱਲ ਕਰਾਂ, ਬਾਬੇ ਨਾਨਕ ਦਾ ਕਲਾਮ ਹੈ, ਬਾਬੇ ਦੀ ਬਾਣੀ ਦਾ, ਕਿ ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ। ਮੈਂ ਸਾਰੇ ਮਿੱਤਰ ਬਣਾ ਲਏ, ਮੈਂ ਸਭ ਦਾ ਮਿੱਤਰ ਹਾਂ। ਕਹਿਣ ਲੱਗੇ ਜੇ ਕੋਈ ਦੁਸ਼ਮਣ ਬਣ ਕੇ ਵੀ ਆਉਂਦਾ ਨਾ, ਮੈਂ ਉਹਨੂੰ ਹੱਥ ਜੋੜ ਦਿੰਦਾ, 1 ਵਾਰ 2 ਵਾਰ 3 ਵਾਰ, ਚੌਥੀ ਵਾਰ ਅਗਲਾ ਆਪੇ ਕਹਿੰਦਾ ਯਾਰ ਹੱਥ ਜੋੜ ਦੇ, ਉਹਨੇ ਗੱਲ ਕਰ ਹੀ ਲੈਣੀ। ਇਹ ਜਿੰਨੀ ਦੇਰ ਅਸੀਂ ਨਾ ਬਜ਼ੁਰਗਾਂ ਦੇ ਕਲਾਮ ਜਿਹੜੇ ਆ
ਬਾਬੇ ਫਰੀਦ ਦੇ, ਬਾਬੇ ਨਾਨਕ ਦੇ, ਬਾਬੇ ਬੁੱਲੇ ਸ਼ਾਹ ਦੇ, ਜਿੰਨੇ ਵੀ ਹੈਗੇ ਸਾਡੇ ਵੱਡੇ ਬਜ਼ੁਰਗ ਜਿਹੜੇ ਆ, ਉਹਨਾਂ ਦੇ ਕਲਾਮ ਨੂੰ ਇੰਪਲੀਮੈਂਟ ਨਹੀਂ ਕਰਦੇ। ਇਹ ਕਰਨਾ ਪੈਣਾ ਸਕੂਲਾਂ 'ਚ। ਸਕੂਲਾਂ 'ਚ ਜਿਹੜੇ ਬੱਚੇ ਹੁੰਦੇ ਆ ਨਾ, ਉਹ ਇੱਕ ਰਬੜ ਹੁੰਦੇ ਆ, ਉਹਨੂੰ ਜਿੱਧਰ ਮਰਜ਼ੀ ਮੋਲਡ ਕਰ ਲਓ, ਗਰਮ ਰਬੜ ਜਾਂ ਪੂਰਾ ਕਾਗਜ਼ ਹੁੰਦਾ ਬਸ, ਜੋ ਮਰਜ਼ੀ ਉਹਨਾਂ ਤੇ ਅਗਰ ਤੁਸੀਂ ਲਿਖਦੀ ਹੈ ਨਾ ਕਿ ਅਸੀਂ ਕਾਨੂੰਨ ਦੀ ਪਾਲਣਾ ਕਰਨੀ ਹੈ। ਦੇਖੋ ਜਿਸ ਧਰਤੀ 'ਚ ਪੈਦਾ ਹੋਇਆ, ਮੈਂ ਹਮੇਸ਼ਾ ਕਹਿੰਦਾ, ਬਾਬਾ ਕਹਿੰਦਾ ਜਿੱਥੇ ਜਾਏ ਬਈਏ ਭਲਾ ਕਹੀਏ, ਝੋਲ ਅੰਮ੍ਰਿਤ ਪੀਜੈ, ਗੁਣਾ ਕਹੋਵੇ ਵਾਸਲਾ ਕੱਢ ਵਾਸ ਲਈਜੈ। ਗੁਣ ਜਿਹੜੇ ਆ ਨਾ, ਵਾਸਲਾ ਹੁੰਦਾ ਪੁਰਾਣੇ ਟਾਈਮ ਤੇ ਝੋਲੇ ਵਰਗੀ ਹੁੰਦੀ ਸੀ ਵਾਸਲੀ, ਲੱਕ ਨੂੰ ਬੰਨੀ ਹੁੰਦੀ ਸੀ, ਪੈਸੇ ਪਾ ਕੇ ਲੱਕ ਨੂੰ ਬੰਨ੍ਹਦੇ ਸੀ। ਉਹ ਕਹਿੰਦੇ ਵੀ ਜਿੱਥੋਂ ਵੀ ਗੁਣ ਮਿਲ ਜਾਣ ਲੈ ਲੈਣੇ ਚਾਹੀਦੇ ਆ ਤੇ ਆਪਣੇ ਗੁਣ ਸ਼ੇਅਰ ਕਰ ਲੈਣੇ ਚਾਹੀਦੇ ਆ। ਇਲਮ ਵਾਧਾ ਆ, ਮੇਰੇ 'ਚ ਇੱਕ ਗੁਣ ਹੈ, ਤੁਹਾਡੇ 'ਚ 10 ਹੈ, ਤੁਸੀਂ ਸ਼ੇਅਰ ਕੀਤੇ 11 ਹੋ ਗਏ ਦੋਵਾਂ। ਗੋਰੇ ਇੱਕ ਗੱਲ ਕਹਿੰਦੇ, ਸਟਾਰਟ ਫਰੋਮ ਸਕ੍ਰੈਚ। ਅੱਛਾ, ਜਦੋਂ ਸੈਕੰਡ ਵਰਲਡ ਵਾਰ ਹੋਈ ਹੈ, ਯੂਕੇ ਦੀ ਹਾਲਤ ਇਹ ਸੀ ਵੀ ਉਹਨਾਂ ਕੋਲ ਕੁਝ ਵੀ ਨਹੀਂ ਸੀਗਾ, ਬ੍ਰੈਡ ਦੀ ਰਾਸ਼ਨਿੰਗ, ਦੁੱਧ ਦੀ ਰਾਸ਼ਨਿੰਗ, ਹਰ ਚੀਜ਼ ਦੀ ਰਾਸ਼ਨਿੰਗ। ਲੇਕਿਨ ਉਹਨਾਂ ਅੰਦਰ ਇੱਕ ਭਾਵਨਾ ਸੀ, ਇੱਕ ਜਜ਼ਬਾ ਸੀ ਕਿ ਗਿਰ ਗਿਰ ਜੋ ਕਰ ਜੋ ਸਵਾਰ ਹੋਤੇ हैं वही शाह सवार कहलाते हैं। ਅਸੀਂ ਸਾਈਕਲ ਸਿੱਖਦੇ ਹਾਂ ਵੀ ਕਿਤੇ ਡਿੱਗ ਪਈਏ ਨਾ, ਤੇ ਬਜ਼ੁਰਗ ਸਾਡੇ ਹੌਸਲਾ ਦੇਣ ਦੀ ਬਜਾਏ ਅਰਲੀ ਲੈ ਕੇ ਕੁੱਟਦੇ ਆ, ਤੂੰ ਚੜਿਆ ਕਿਉਂ ਸੀਗਾ, ਤੂੰ ਡਿੱਗਿਆ ਕਿਉਂ, ਉਹ ਕਹਿਣਗੇ ਤੂੰ ਚੜਿਆ ਕਿਉਂ ਸਾਈਕਲ ਤੇ, ਸਾਈਕਲ ਲੈ ਕੇ ਕਿਉਂ ਬਾਹਰ ਗਿਆ। ਮੈਨੂੰ ਯਾਦ ਆ, ਮੈਂ ਇੱਕ ਵਾਰੀ ਉਹ ਮੱਝਾਂ ਝਾਡੀਆਂ ਸਾਡੇ ਟੋਭਾ ਕਹਿੰਦੇ ਆ, ਛੱਪੜ ਨੂੰ ਟੋਭਾ ਕਹਿੰਦੇ, ਹਾਂਜੀ, ਉਹ ਇਲਾਕੇ ਦੀ ਬੋਲੀ ਕਿਤੇ ਢਾਬ ਵੀ ਕਹਿੰਦੇ ਆ। ਹਾਂਜੀ ਹਾਂਜੀ, ਉਹ ਮੱਝਾਂ ਕੱਟੀਆਂ ਸੀਗੀਆਂ, ਨਾਲ ਹੀ ਮੈਂ ਵੀ ਚਲਾ ਗਿਆ। ਉਹ ਬਾਬਾ ਮੇਰੇ ਦੁਆਲੇ, ਹਾਂ ਤੂੰ ਕਿਉਂ ਗਿਆ ਇਹਦੇ ਵਿੱਚ? ਮੈਂ ਕਿਹਾ ਵੀ ਇਹ ਘਰਾ ਸਕਦੀਆਂ ਤੇ ਪਾਣੀ ਸਾਫ ਹੈ, ਆਪਣੇ ਖੇਤਾਂ 'ਚ ਹੈਗਾ। ਉਹ ਯਾਨੀ ਇੱਕ ਨਾ ਸਾਈਕੀ ਬਣ ਗਈ ਆ ਬਈ ਛੋਟੇ ਨੂੰ ਘੂਰਨਾ ਹੀ ਘੂਰਨਾ ਸਾਡਾ ਹੱਕ ਹੈ, ਹੱਕ ਸਮਝਦੇ। ਹੁਣ ਸਾਡੇ ਸੱਸ ਨੂੰਹ ਦੀ ਲੜਾਈ 'ਚ ਬਹੁਤੇ ਕਾਰਨ ਸੱਸ ਹੁੰਦੀ ਹੈ, ਉਹਦਾ ਕਾਰਨ ਹੈ ਕਿਉਂਕਿ ਉਹ ਕਹਿੰਦੀ ਵੀ ਚਾਹੇ ਉਹ 40 ਸਾਲ ਦੀ ਹੋਵੇ, ਉਹਨੇ ਕਰੈਕਟਰ ਆਪਣੇ ਕੀਤੇ ਹੁੰਦੇ ਵੀ ਇਸ ਉਮਰ 'ਚ ਜਾ ਕੇ ਮੈਂ ਇਹ ਕਰੈਕਟਰ ਨੂੰ ਪਲੇ ਕਰਨਾ ਹੀ ਕਰਨਾ, ਕਿਉਂਕਿ ਉਹਦੇ ਨਾਲ ਹੋਈ ਹੁੰਦੀ ਆ, ਗਲਤੀ ਹੋਵੇ ਨਾ ਹੋਵੇ ਬਸ ਬਦਲਾ ਲੈਣਾ ਹੁੰਦਾ ਆਪਦਾ। ਉਹ ਸਾਡੇ ਨਾ ਜੀ ਉੱਥੇ ਇੱਕ ਗੱਲ ਸੁਣਾਉਂਦੇ ਹੁੰਦੇ, ਕਹਿੰਦੇ ਇੱਕ ਮਸੀਤੇ ਨਾ ਮੌਲਵੀ ਬੜਾ ਮਹੀਨੇ 2 ਮਹੀਨੇ ਬਾਅਦ ਕੱਢ ਦਿੰਦੇ ਹੁੰਦੇ ਸੀਗੇ। ਤਾਂ ਉਹ ਇੱਕ ਮੌਲਵੀ ਨੇ ਕਿਹਾ ਯਾਰ ਮੈਂ ਕੋਈ ਗਲਤੀ ਨਹੀਂ ਕਰਨੀ, ਮੈਂ ਸਾਰਿਆਂ ਨਾਲ ਲੈ ਕੇ ਤੁਰਨਾ, ਮੈਂ ਫੇਰ ਦੇਖਦਾ ਵੀ ਮੈਨੂੰ ਕਿੱਦਾਂ ਕੱਢਦੇ ਆ। ਉਹ ਜਦੋਂ 2 ਮਹੀਨੇ ਦਾ ਟਾਈਮ ਹੋਇਆ ਨਾ, ਮੌਲਵੀ ਬੜਾ ਸਹੀ ਚੱਲਿਆ, ਉਹਨੇ ਕੋਈ ਇਸ ਤਰ੍ਹਾਂ ਦਾ ਕਾਬਲੇ ਇਤਰਾਜ਼ ਨਾ ਕੋਈ ਬਿਆਨ ਕੀਤਾ, ਨਾ ਕੋਈ ਇਸ ਤਰ੍ਹਾਂ ਦਾ ਮਸਲਾ ਕੀਤਾ ਜਿਸ 'ਤੇ ਸਵਾਲ ਉੱਠੇ। ਉਹ ਬੰਦੇ ਨੇ ਹੌਲੀ ਹੌਲੀ ਸਲਾਮਾਂ ਕਰਨ ਲੱਗ ਪਏ, ਮੌਲਵੀ ਕੋਲ ਹੋ ਲਏ ਵਿੱਚ ਟਰਾਈ ਦੇ ਆਣੇ ਵੀ ਸ਼ੁਰੂ ਹੋ ਗਏ। ਤਾਂ ਉਹਨੇ ਕਿਹਾ ਯਾਰ ਮੇਰਾ ਕੋਈ ਕਸੂਰ ਤਾਂ ਦੱਸੋ ਨਾ, ਮੈਂ ਤਾਂ ਤੁਹਾਡੇ ਮੁਤਾਬਕ ਚੱਲਿਆ ਆ, ਮੈਂ ਕੋਈ ਗਲਤੀ ਨਹੀਂ ਕੀਤੀ। ਉਹਨੇ ਕਿਹਾ ਯਾਰ ਤੂੰ ਗਲਤੀ ਕਰੇ ਨਾ ਕਰੇ, ਸਾਡੀ ਮਜਬੂਰੀ ਹੈ, ਸਾਨੂੰ ਆਦਤ ਆ, ਅਸੀਂ 2 ਮਹੀਨਿਆਂ ਬਾਅਦ ਬੰਦਾ ਬਦਲਣਾ ਹੀ ਹੁੰਦਾ ਹੈ। ਉਹ ਬਸ ਸੱਸ ਨੇ ਜਿਹੜਾ ਆਪਣਾ ਰੋਲ ਉਹਨੇ ਪਲੇ ਕਰਨਾ ਹੀ ਕਰਨਾ। ਤੁਹਾਡੀ ਬਹੂ ਦੀ ਬੇਸ਼ੱਕ ਜਿੰਨੀ ਮਰਜ਼ੀ ਵੀ ਸਹੀ ਚੱਲੇ। ਅੱਛਾ, 2 ਨਜ਼ਰੀਏ ਹੋ ਜਾਂਦੇ ਉੱਤੇ, ਇੱਕ ਜਿਹੜੀ ਦਬ ਕੇ ਰਹਿੰਦੀ ਆ ਉਹਨੂੰ ਹੋਰ ਦਬਾ ਦਿੰਦੇ ਆ, ਜਿਹੜੀ ਅੱਗੇ ਆ ਕੇ ਸਿਰ ਚੱਕ ਜਾਂਦੀ ਆ ਉਹ ਤੋਂ ਆਪ ਦਬ ਜਾਂਦੇ ਆ। ਮਤਲਬ ਕਿ ਕਿਸੇ ਹਾਲ ਦੇ ਵਿੱਚ ਵੀ ਇੱਕ ਤਾਂ ਬੰਦਾ ਕਹਿੰਦਾ ਯਾਰ ਇੱਕ ਬੰਦਾ ਮੇਰੇ ਮੁਤਾਬਕ ਚੱਲਿਆ ਚੱਲ, ਇਹਦੇ ਨਾਲ ਮੈਂ ਵੀ ਹੁਣ ਉਹਦੇ ਮੁਤਾਬਕ ਚੱਲ ਲਵਾਂ, ਉਹਦੇ ਮੁਤਾਬਕ ਨਹੀਂ ਚੱਲਣਾ। ਲੇਕਿਨ ਜੇ ਤੂੰ ਦਬ ਜਾਣਾ ਉਹਦੇ, ਫਿਰ ਉਹਦੇ ਮੁਤਾਬਕ ਚੱਲਣਾ ਹੈ, ਉਲਟ ਚੱਲਣਾ ਹੈ। ਤੇ ਅਸੀਂ ਗਊ ਦੇ ਜਾਏ ਆ ਨਾ, ਪੰਜਾਬੀ ਦੀ ਕਹਾਵਤ ਆ ਵੀ ਗਊ ਦੇ ਜਾਏ ਆ। ਉਹ ਕਹਿੰਦੇ ਵੀ ਹੁਰਕਤਾ ਕਾਹਤੇ ਆ, ਮਤਲਬ ਸਿੰਘ ਚੱਕ ਕੇ ਮਾਰਦਾ ਫੰਕਾਰਾ, ਕਹਿੰਦੇ ਗਊ ਦਾ ਜਾਇਆ। ਫਿਰ ਜਦੋਂ ਡੰਡਾ ਪੈਂਦਾ ਕਹਿੰਦੇ ਫਿਰ ਮੌਕਾ ਤੇ ਮਾਰਦਾ, ਕਹਿੰਦੇ ਫਿਰ ਗਊ ਦਾ ਜਾਇਆ। ਉਹ ਅਸੀਂ ਸਾਡੀ ਉਹ ਆਦਤ ਜਿਹੜੀ ਹੈ ਨਾ, ਕਿਉਂਕਿ ਅਸੀਂ ਉਹਨਾਂ 'ਚ ਰਹੇ ਹਾਂ। ਦੇਖੋ ਬੇਸਿਕਲੀ ਅਸੀਂ ਲੱਭੀਏ ਨਾ, ਅਸੀਂ ਲੋਕ ਜਿਹੜੇ ਮਿਡਲ ਈਸਟ ਤੋਂ ਉੱਠ ਕੇ ਆਏ ਆ, ਸਾਡੀਆਂ ਆਦਤਾਂ ਕੁੱਤੇ ਰੱਖਣੇ, ਸ਼ਿਕਾਰ ਖੇਡਣਾ, ਸਹੇ ਮਾਰਨੇ। ਹੁਣ ਸਾਹਾ ਸਭ ਤੋਂ ਸੌਫਟ ਜਾਨਵਰ ਹੈ, ਸਹੇ ਨੂੰ ਮਾਰਨ ਤੋਂ ਪੈਂਦੇ ਸਾਨੂੰ ਕੰਮ ਕੋਈ ਨਹੀਂ, ਉਹਨੂੰ ਵੀ ਜੀਣ ਦਾ ਹੱਕ ਹੈ। ਔਰ ਸਭ ਤੋਂ ਮਤਲਬ ਉਹ ਨਰਮ ਦਿਲ, ਕਿਸੇ ਨੂੰ ਕੁਝ ਕਹਿੰਦਾ ਨਹੀਂ, ਬੇਜ਼ਰਰ। ਹਾਂਜੀ, ਉਹਨੂੰ ਮਾਰਨ ਤੋਂ ਪੈਂਦੇ। ਮੈਂ ਇੱਕ ਪੋਸਟ ਦੇਖੀ ਸੀ ਜਿਹਦੇ ਵਿੱਚ ਇੱਕ ਕੜਿੱਕੀ ਦੇ ਵਿੱਚ ਚੂਹਾ ਫਸਿਆ ਸੀਗਾ। ਉੱਪਰ ਲਿਖਣ ਵਾਲੇ ਨੇ ਸਿਰਫ ਇੰਨਾ ਲਿਖਿਆ ਸੀ, ਜਿਹੜਾ ਇੱਕ ਦਰਦ ਦਿਲ ਰੱਖਣ ਵਾਲੇ ਬੰਦੇ ਲਈ ਬਹੁਤ ਬੜਾ ਮਤਲਬ ਇੱਕ ਉਹ ਤਹਿਰੀਰ ਸੁਨੇਹਾ ਸੀ। ਹਾਂ, ਸੁਨੇਹਾ ਸੀਗਾ। ਉੱਤੇ ਲਿਖਿਆ ਸੀ ਕਿ ਇਹਨਾਂ ਦਾ ਸਿਰਫ ਕਸੂਰ ਇੰਨਾ ਕਿ ਆਪਣੀ ਖੁਰਾਕ ਖਾਣ ਲਈ ਤੁਹਾਡੇ ਘਰ ਆਉਂਦੇ, ਆਪਣਾ ਪੇਟ ਭਰਨ ਲਈ ਤੁਹਾਡੇ ਘਰ ਆਉਂਦੇ ਆ। ਇਸੇ ਤਰ੍ਹਾਂ ਹੈ ਕਿ ਤੁਸੀਂ ਆਪਣੇ ਘਰੋਂ ਕੋਈ ਰੋਜ਼ੀ ਰੋਟੀ ਲਈ ਘਰੋਂ ਬਾਹਰ ਨਿਕਲਣਾ ਤਾਂ ਤੁਸੀਂ ਕਿਸੇ ਟਰੈਪ 'ਚ ਆ ਜਾਓ। ਕਿੰਨਾ ਦੁੱਖ ਹੁੰਦਾ ਕਿ ਯਾਰ ਬੰਦਾ ਕਹਿੰਦਾ ਯਾਰ ਸਵੇਰੇ ਬੜਾ ਸੋਹਣਾ ਰੋਟੀ ਕਮਾਉਣ ਲਈ ਗਿਆ ਸੀ, ਗੱਡੀ ਥੱਲੇ ਆ। ਹੁਣ ਦੇਖੋ ਨਾ, ਉਹ ਗੱਡੀ ਦੀ ਗੱਲ, ਚੂਹੇ ਵੀ ਜਣੀ ਉਹ ਆਪਣੇ ਘਰੋਂ ਤੁਹਾਡੇ ਘਰ 'ਚ ਸਿਰਫ ਔਰ ਸਿਰਫ ਉਹ ਆਪਣੀ ਖੁਰਾਕ ਲਈ ਆਉਂਦੇ। ਆ ਹੁਣ ਜਿਹੜੇ ਮੁੰਡੇ ਜਾਂਦੇ ਆ ਮੈਕਸੀਕੋ ਵਗੈਰਾ, ਤੁਸੀਂ ਫਿਲਮਾਂ ਵੀ ਵੇਖੀਆਂ ਨੇ, ਬਣਦੀਆਂ ਨੇ, ਇੰਨੇ ਮੁੰਡੇ ਉੱਥੇ ਰਾਹ ਦੇ ਵਿੱਚ, ਉਹ ਸੱਚ ਹੈ ਜਿਹੜੀ ਉਹ ਪੰਜਾਬੀ ਤਕਰੀਬਨ ਰੀਅਲ ਸਟੋਰੀ ਆ, ਉਹ ਮੁੰਡੇ ਨੇ ਬਣਾਈ, ਮੈਨੂੰ ਤਾਂ ਨਾਂ ਨਹੀਂ ਪਤਾ ਐਕਟਰ ਦਾ ਕੀ ਹੈ, ਮੈਕਸੀਕੋ ਥਰੂ ਅਮਰੀਕਾ ਜਿਹੜੇ ਜਾਂਦੇ ਆ। ਹਾਂ, ਇਹਦੇ ਬਾਵਜੂਦ ਵੀ ਲੋਕੀ ਆਪਣੇ ਕੋਲ ਸਾਰਾ ਕੁਝ ਹੁੰਦੇ, 40-40 ਲੱਖ ਲਾ ਕੇ ਜਾਂਦੇ ਆ। ਹੁਣ ਮੈਂ ਜੇ ਕਿਸੇ ਨੂੰ ਕਹਿੰਦਾ, ਮੈਨੂੰ ਕਹਿੰਦਾ ਤੂੰ ਤਾਂ ਬਾਹਰ ਉੱਥੇ ਬੈਠਾ, ਮੈਂ ਗੱਲ ਸੁਣੋ, ਮੈਂ 1 ਪੈਸਾ ਨਹੀਂ ਲਾਇਆ ਬਾਹਰ ਜਾਣ ਲਈ। ਕਹਿੰਦੇ ਕਿਉਂ? मैं फिर इकबाल का शेर बोल रहा हूँ कि खुदी को कर बुलंद इतना कि हर तकदीर से पहले खुदा बंदे से खुद पूछे बता तेरी रजा क्या है।
ਮੈਨੂੰ ਮੇਰੇ ਟ੍ਰੇਨਰ ਕਹਿੰਦੇ ਸੀ ਅੰਦਰ ਇੰਨੇ ਗੁਣ ਪੈਦਾ ਕਰ ਲਾ ਵੀ ਲੋਕੀ ਟਿਕਟ ਸੱਦ ਕੇ ਭੇਜ ਕੇ ਤੈਨੂੰ ਸੱਦਣ। ਔਰ ਮੇਰੇ ਨਾਲ ਪਹਿਲੇ ਦਿਨ ਤੋਂ ਹੀ ਹੋਈ ਆ। ਮੈਨੂੰ ਆਗਾ ਖਾਨ ਵਾਲਿਆਂ ਨੇ ਟਿਕਟ ਭੇਜਿਆ ਕੇਨੀਆ ਤੋਂ, ਰਿਟਰਨ ਟਿਕਟ ਪਲੱਸ ਉੱਥੇ ਦਾ ਉਹਨਾਂ ਨੇ ਕਿਹਾ ਕਿ ਤੇਰੀ ਰਿਹਾਇਸ਼, ਤੇਰਾ ਜਿਹੜਾ ਖਾਣਾ ਪੀਣਾ 1 ਮਹੀਨਾ ਸੀ ਦੇਵਾਂਗੇ, ਉਹ ਤੋਂ ਬਾਅਦ ਜਿਹੜਾ ਹੈਗਾ ਤੇਰਾ ਸੀ। ਬਿਲਕੁਲ। ਸਾਡੇ ਜੀ ਇੱਕ ਬੰਦੇ ਨੇ ਸ਼ਾਦੀ ਕਰ ਲਈ, ਆਪਣੀ ਆਊਟ ਆਫ ਕਾਸਟ ਕੀਤੀ ਉਹਨੇ ਸ਼ਾਦੀ। ਅੱਛਾ। ਤੇ ਬੰਦਿਆਂ ਨੇ ਉਦੋਂ ਉਸ ਵਕਤ ਆਊਟ ਆਫ ਕਾਸਟ ਕਰਨਾ ਇੱਕ ਬਹੁਤ ਬੜਾ ਗੁਨਾਹ ਸਮਝਿਆ ਜਾਂਦਾ ਸੀ। ਉਹਦਾ ਹੁੱਕਾ ਪਾਣੀ ਲੋਕ ਬੰਦ ਕਰ ਦਿੰਦੇ ਸੀ। ਹਾਂਜੀ। ਵੀ ਤੇਰੀ ਔਲਾਦ ਦਾ ਰਿਸ਼ਤਾ ਨਹੀਂ, ਨਾ ਲੈਣਾ ਨਾ ਦੇਣਾ। ਹਾਂਜੀ। ਉਹਨੂੰ ਲੋਕਾਂ ਨੇ ਕਿਹਾ ਕਿ ਉਹਨੇ ਕਹਾ ਯਾਰ ਤੂੰ ਕਰ ਲਿਆ, ਲੇਕਿਨ ਤੇਰੀ ਗਾਂ ਔਲਾਦ ਜਿਹੜੀ ਹੈ ਨਾ, ਉਹਦਾ ਕਿਸੇ ਨੇ ਰਿਸ਼ਤਾ ਲੈਣਾ ਦੇਣਾ ਨਹੀਂ ਹੈ। ਉਹਨੇ ਕਿਹਾ ਮੈਂ ਆਪਣੀ ਔਲਾਦ ਨੂੰ ਕਾਬਲ ਹੀ ਇੰਨਾ ਕਰ ਦੇਣਾ ਹੈ ਕਿ ਰਿਸ਼ਤਾ ਲੈਣ ਵਾਲਿਆਂ ਦੀ ਲਾਈਨ ਲੱਗ ਜਾਏਗੀ। ਉਹਨੇ ਫਿਰ ਕੀਤਾ ਵੀ ਜੀ, ਔਰ ਰਿਸ਼ਤੇ ਵੀ ਉਹਨਾਂ ਦੇ ਬਹੁਤ ਤਗੜੀ ਜਗ੍ਹਾ ਹੋਏ ਔਰ ਮਿਹਨਤਾਂ ਕਰਕੇ ਲਏ। ਗੱਲ ਤੁਹਾਡੀ ਬਿਲਕੁਲ ਬਜਾਇਆ ਵੀ ਅਗਰ ਤੁਹਾਡੇ ਵਿੱਚ ਕੋਈ ਗੁਣ ਆ, ਫਿਰ ਤੁਹਾਨੂੰ ਇੰਨਾ ਐਫਰਟ ਕਰਨ ਦੀ ਨਹੀਂ ਲੋੜ ਹੁੰਦੀ, ਬਲਕਿ ਲੋਕ ਐਫਰਟ ਕਰਕੇ ਤੁਹਾਡੇ ਤੱਕ ਰਸਾਈ ਕਰਦੇ ਆ।